ਜਿਹੜੀ ਹਜੇ ਅਸੀਂ ਗੱਲ ਕਰਦੇ ਜਾਈਏ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਉਹਨਾਂ ਨੇ ਜਿਹੜਾ ਰੀਡਿਸਟ੍ਰਿਕਟਿੰਗ ਦਾ ਆਈਡੀਆ ਆ ਉਹ ਫਲੋਟ ਕੀਤਾ ਆ। ਹੁਣ ਆਪਾਂ ਦੇਖਿਆ ਬੀਤੇ ਦਿਨਾਂ 'ਚ ਵਰਜੀਨੀਆ 'ਚ ਹੋ ਕੇ ਹਟਿਆ, ਟੈਕਸਸ ਤੋਂ ਸ਼ੁਰੂ ਹੋਈ ਇਹ ਸਾਰੀ ਕਹਾਣੀ। ਫਿਰ ਕੈਲੀਫੋਰਨੀਆ ਨੇ ਕੀਤਾ, ਫਿਰ ਹੋਰ ਸੂਬਿਆਂ ਨੇ ਕੀਤਾ ਤੇ ਫਿਰ ਹੁਣ ਲੇਟਲੀ ਆਪਾਂ ਵਰਜੀਨੀਆ ਦੇ ਵਿੱਚ ਦੇਖਿਆ ਤੇ ਹੁਣ ਗਵਰਨਰ ਵੀ ਜਿਹੜੇ ਡਿਸੈਂਟਸ ਹੈਗੇ ਆ ਵੀ ਰਿਪਬਲਿਕਨਸ ਨੂੰ ਓਵਰਆਲ ਰੀਗੇਨ ਲੀਡ ਕਰ ਸਕਣ, ਲੀਡ ਆਪਣੀ ਬਰਕਰਾਰ ਰੱਖ ਸਕਣ ਤੇ ਉਸ ਨੂੰ ਹੋਰ ਵਧਾ ਸਕਣ। ਇਸ ਲਈ ਕਹਿੰਦੇ ਵੀ ਹੁਣ ਨੈਸ਼ਨਲ ਜੈਰੀਮੈਂਡਰਿੰਗ ਰੇਸ ਦੇ ਵਿੱਚ ਫਲੋਰੀਡਾ ਵੀ ਕੁੱਦ ਗਿਆ ਹੈਗਾ ਆ। ਇਹਨਾਂ ਦੇ ਪਲਾਨ ਦੇ ਨਾਲ ਜਿਹੜੇ ਰਿਪਬਲਿਕਨਸ ਆ 4 ਹੋਰ ਸੀਟਾਂ ਜਿਹੜੀਆਂ ਆ ਉਹ ਹਾਸਲ ਕਰ ਸਕਣਗੇ ਤਾਂ ਜੋ ਜਿਹੜੀ ਹਾਊਸ ਦੀ ਉਹਨਾਂ ਦੀ ਮੈਜੋਰਟੀ ਆ, ਜਿਹੜੀ ਥਿਨ ਮੈਜੋਰਟੀ ਆ, ਉਸ ਨੂੰ ਉੱਥੇ ਬਰਕਰਾਰ ਰੱਖ ਸਕਣ। ਸੋ ਫਾਰ ਟਰੰਪ ਹੋਣਾ ਦੇ ਕਹਿਣ ਦੇ ਉੱਤੇ ਰਿਪਬਲਿਕਨ ਪਾਰਟੀ ਦੇ ਦੁਆਰਾ ਉਹਨਾਂ ਦੇ ਗਵਰਨਰਸ ਦੇ ਦੁਆਰਾ ਵੱਖ-ਵੱਖ ਸੂਬਿਆਂ 'ਚ ਮੁੜ ਹਲਕਾਬੰਦੀ ਜਿਹੜੀ ਉਹ ਕਰਵਾਈ ਗਈ ਹੈ, ਜਿਸ ਦੇ ਨਾਲ 10 ਸੀਟਾਂ ਜਿਹੜੀਆਂ ਇਹਨਾਂ ਨੇ ਗੇਨ ਕੀਤੀਆਂ ਆ। ਇਸ ਦੇ ਬਦਲੇ 'ਚ, ਇਸ ਦੇ ਜਵਾਬ ਦੇ ਵਿੱਚ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਆਪਣੀਆਂ ਜਿਹੜੀਆਂ ਹਲਕਾਬੰਦੀਆਂ ਜਿਹੜੀਆਂ ਕੀਤੀਆਂ, ਉਹਨਾਂ ਨੇ ਵੀ ਇੱਥੋਂ ਤੱਕ ਹੀ 9 ਤੱਕ ਜਿਹੜੀਆਂ ਆਪਣੀਆਂ ਸੀਟਾਂ ਜਿਹੜੀਆਂ ਉਹ ਗੇਨ ਕਰਾ ਲਈਆਂ ਤੇ ਹੁਣ ਜੇ ਫਲੋਰੀਡਾ ਦੀਆਂ 4 ਹੋ ਜਾਂਦੀਆਂ ਤਾਂ ਫਿਰ ਇਹ 13 ਦੇ ਉੱਤੇ ਜਿਹੜੇ ਇਹ ਪਹੁੰਚ ਜਾਣਗੇ ਤੇ ਉਹਨਾਂ ਦੀਆਂ 9-10 ਜਿਹੜੀਆਂ ਉਹ ਹੋਣਗੀਆਂ। ਸੋ ਮੈਜੋਰਟੀ ਦੇ ਵਿੱਚ 3-4 ਦਾ ਜਿਹੜਾ ਉਹ ਫਰਕ ਪੈ ਸਕਦਾ। ਪਰ ਕਿਉਂਕਿ ਇਸ ਵਾਰ ਇਲੈਕਸ਼ਨ ਦੇ ਵਿੱਚ ਹਰਜੋਤ ਸਿੰਘ ਜੀ ਮਸਲੇ ਹੋਰ ਬਹੁਤ ਜ਼ਿਆਦਾ ਆ। ਇਰਾਨ ਦੀ ਵਾਰ, ਇਜ਼ਰਾਈਲ ਦਾ ਇਨਫਲੂਐਂਸ, ਅਪਰੂਵਲ ਰੇਟਿੰਗ, ਇਨਕਮ ਜਿਹੜੀ ਹੁੰਦੀ ਆ ਐਂਟੀ ਇਨਕੰਬੈਂਸੀ ਜਿਸ ਨੂੰ ਆਖਿਆ ਜਾਂਦਾ ਆ, ਵੀ ਉਹ ਸਾਰੀਆਂ ਚੀਜ਼ਾਂ ਦੇ ਨਾਲ ਕੀ ਸੀਟਾਂ ਫਲਿੱਪ ਵੀ ਹੋਣਗੀਆਂ, ਕੀ ਕੁਛ ਡੈਮੋਕ੍ਰੇਟ ਤੋਂ ਰਿਪਬਲਿਕਨ ਹੋਣਗੀਆਂ ਜਾਂ ਰਿਪਬਲਿਕਨ ਤੋਂ ਡੈਮੋਕ੍ਰੇਟ ਹੋਣਗੀਆਂ, ਉਹਦੇ ਉੱਤੇ ਵੀ ਖਾਸਾ ਜਿਹੜਾ ਉਹ ਜ਼ੋਰ ਲੱਗਣ ਵਾਲਾ। ਖਾਸ ਕਰਕੇ ਜਿਹੜੀਆਂ ਸਵਿੰਗ ਜਿਹੜੀਆਂ ਸੀਟਸ ਆ, ਸਵਿੰਗ ਸਟੇਟਸ ਆ, ਉਹਨਾਂ ਦੇ ਵਿੱਚ ਖਾਸਾ ਦੋਨੋਂ ਪਾਰਟੀਆਂ ਜਿਹੜੀਆਂ ਆਪੋ ਆਪਣੇ ਦਮ ਨੂੰ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨਗੀਆਂ। ਪਰ ਫਲੋਰੀਡਾ ਵੀ ਹੁਣ ਨੈਸ਼ਨਲ ਜੈਰੀਮੈਂਡਰਿੰਗ ਰੇਸ ਦੇ ਵਿੱਚ ਕੁੱਦ ਗਿਆ ਆ ਤੇ ਪਹਿਲਾਂ ਚਰਚਾ ਚੱਲ ਹੀ ਰਹੀ ਸੀਗੀ, ਪਰ ਹੁਣ ਵਰਜੀਨੀਆ ਦੇ ਵਿੱਚ ਵੋਟਰਸ ਨੇ ਅਪਰੂਵ ਕਰਨ ਤੋਂ ਬਾਅਦ 'ਚ ਆਲਦੋ ਵਰਜੀਨੀਆ ਦੇ ਉਸ ਫੈਸਲੇ ਦੇ ਉੱਤੇ ਇੱਕ ਅਦਾਲਤ ਨੇ ਰੋਕ ਜਿਹੜੀ ਉਹ ਲਾਈ ਹੋਈ ਆ, ਪਰ ਸੁਪਰੀਮ ਕੋਰਟ ਦੇ ਵਿੱਚ ਟੈਕਸਸ ਵਾਲਾ ਵੀ ਜੈਰੀਮੈਂਡਰਿੰਗ ਵਾਲਾ ਕੇਸ ਜਿੱਤਿਆ ਸੀਗਾ, ਉਹਨਾਂ ਦੇ ਹੱਕ 'ਚ ਗਿਆ ਸੀ ਜੈਰੀਮੈਂਡਰਿੰਗ ਦੇ। ਕੈਲੀਫੋਰਨੀਆ ਵਾਲਾ ਵੀ ਉਹਦੇ ਹੱਕ 'ਚ ਗਿਆ ਸੀਗਾ। ਸੋ ਕਿਆਸ ਦਾ ਹੀ ਇਹੀ ਆ ਵੀ ਵਰਜੀਨੀਆ ਵਾਲਾ ਵੀ ਉਸੇ ਪਾਸੇ ਨੂੰ ਹੀ ਜਿਹੜਾ ਉਲਰੇਗਾ। ਸੋ ਨਵੀਂ ਹਲਕੇਬੰਦੀ ਜਿਹੜੀ ਉਹ ਹੋਊਗੀ, ਪਰ ਫਲੋਰੀਡਾ ਦੇ ਵਿੱਚ ਜਿਹੜੀ ਨਵੀਂ ਹਲਕੇਬੰਦੀ ਦੇ ਨਾਲ 4 ਸੀਟਾਂ ਜਿਹੜੇ ਆ ਉਹ GOP ਵਾਲੇ ਗੇਨ ਕਰ ਸਕਦੇ ਆ ਡਿਸੈਂਟਸ ਦੇ ਪਲਾਨ ਤੋਂ ਬਾਅਦ 'ਚ। ਜਿਹੜੀ ਹਜੇ ਅਸੀਂ ਗੱਲ ਕਰਦੇ ਜਾਈਏ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਉਹਨਾਂ ਨੇ ਜਿਹੜਾ ਰੀਡਿਸਟ੍ਰਿਕਟਿੰਗ ਦਾ ਆਈਡੀਆ ਆ ਉਹ ਫਲੋਟ ਕੀਤਾ ਆ। ਹੁਣ ਆਪਾਂ ਦੇਖਿਆ ਬੀਤੇ ਦਿਨਾਂ 'ਚ ਵਰਜੀਨੀਆ 'ਚ ਹੋ ਕੇ ਹਟਿਆ, ਟੈਕਸਸ ਤੋਂ ਸ਼ੁਰੂ ਹੋਈ ਇਹ ਸਾਰੀ ਕਹਾਣੀ। ਫਿਰ ਕੈਲੀਫੋਰਨੀਆ ਨੇ ਕੀਤਾ, ਫਿਰ ਹੋਰ ਸੂਬਿਆਂ ਨੇ ਕੀਤਾ ਤੇ ਫਿਰ ਹੁਣ ਲੇਟਲੀ ਆਪਾਂ ਵਰਜੀਨੀਆ ਦੇ ਵਿੱਚ ਦੇਖਿਆ ਤੇ ਹੁਣ ਗਵਰਨਰ ਵੀ ਜਿਹੜੇ ਡਿਸੈਂਟਸ ਹੈਗੇ ਆ ਵੀ ਰਿਪਬਲਿਕਨਸ ਨੂੰ ਓਵਰਆਲ ਰੀਗੇਨ ਲੀਡ ਕਰ ਸਕਣ, ਲੀਡ ਆਪਣੀ ਬਰਕਰਾਰ ਰੱਖ ਸਕਣ ਤੇ ਉਸ ਨੂੰ ਹੋਰ ਵਧਾ ਸਕਣ। ਇਸ ਲਈ ਕਹਿੰਦੇ ਵੀ ਹੁਣ ਨੈਸ਼ਨਲ ਜੈਰੀਮੈਂਡਰਿੰਗ ਰੇਸ ਦੇ ਵਿੱਚ ਫਲੋਰੀਡਾ ਵੀ ਕੁੱਦ ਗਿਆ ਹੈਗਾ ਆ। ਇਹਨਾਂ ਦੇ ਪਲਾਨ ਦੇ ਨਾਲ ਜਿਹੜੇ ਰਿਪਬਲਿਕਨਸ ਆ 4 ਹੋਰ ਸੀਟਾਂ ਜਿਹੜੀਆਂ ਆ ਉਹ ਹਾਸਲ ਕਰ ਸਕਣਗੇ ਤਾਂ ਜੋ ਜਿਹੜੀ ਹਾਊਸ ਦੀ ਉਹਨਾਂ ਦੀ ਮੈਜੋਰਟੀ ਆ, ਜਿਹੜੀ ਥਿਨ ਮੈਜੋਰਟੀ ਆ, ਉਸ ਨੂੰ ਉੱਥੇ ਬਰਕਰਾਰ ਰੱਖ ਸਕਣ। ਸੋ ਫਾਰ ਟਰੰਪ ਹੋਣਾ ਦੇ ਕਹਿਣ ਦੇ ਉੱਤੇ ਰਿਪਬਲਿਕਨ ਪਾਰਟੀ ਦੇ ਦੁਆਰਾ ਉਹਨਾਂ ਦੇ ਗਵਰਨਰਸ ਦੇ ਦੁਆਰਾ ਵੱਖ-ਵੱਖ ਸੂਬਿਆਂ 'ਚ ਮੁੜ ਹਲਕਾਬੰਦੀ ਜਿਹੜੀ ਉਹ ਕਰਵਾਈ ਗਈ ਹੈ, ਜਿਸ ਦੇ ਨਾਲ 10 ਸੀਟਾਂ ਜਿਹੜੀਆਂ ਇਹਨਾਂ ਨੇ ਗੇਨ ਕੀਤੀਆਂ ਆ। ਇਸ ਦੇ ਬਦਲੇ 'ਚ, ਇਸ ਦੇ ਜਵਾਬ ਦੇ ਵਿੱਚ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਆਪਣੀਆਂ ਜਿਹੜੀਆਂ ਹਲਕਾਬੰਦੀਆਂ ਜਿਹੜੀਆਂ ਕੀਤੀਆਂ, ਉਹਨਾਂ ਨੇ ਵੀ ਇੱਥੋਂ ਤੱਕ ਹੀ 9 ਤੱਕ ਜਿਹੜੀਆਂ ਆਪਣੀਆਂ ਸੀਟਾਂ ਜਿਹੜੀਆਂ ਉਹ ਗੇਨ ਕਰਾ ਲਈਆਂ ਤੇ ਹੁਣ ਜੇ ਫਲੋਰੀਡਾ ਦੀਆਂ 4 ਹੋ ਜਾਂਦੀਆਂ ਤਾਂ ਫਿਰ ਇਹ 13 ਦੇ ਉੱਤੇ ਜਿਹੜੇ ਇਹ ਪਹੁੰਚ ਜਾਣਗੇ ਤੇ ਉਹਨਾਂ ਦੀਆਂ 9-10 ਜਿਹੜੀਆਂ ਉਹ ਹੋਣਗੀਆਂ। ਸੋ ਮੈਜੋਰਟੀ ਦੇ ਵਿੱਚ 3-4 ਦਾ ਜਿਹੜਾ ਉਹ ਫਰਕ ਪੈ ਸਕਦਾ। ਪਰ ਕਿਉਂਕਿ ਇਸ ਵਾਰ ਇਲੈਕਸ਼ਨ ਦੇ ਵਿੱਚ ਹਰਜੋਤ ਸਿੰਘ ਜੀ ਮਸਲੇ ਹੋਰ ਬਹੁਤ ਜ਼ਿਆਦਾ ਆ। ਇਰਾਨ ਦੀ ਵਾਰ, ਇਜ਼ਰਾਈਲ ਦਾ ਇਨਫਲੂਐਂਸ, ਅਪਰੂਵਲ ਰੇਟਿੰਗ, ਇਨਕਮ ਜਿਹੜੀ ਹੁੰਦੀ ਆ ਐਂਟੀ ਇਨਕੰਬੈਂਸੀ ਜਿਸ ਨੂੰ ਆਖਿਆ ਜਾਂਦਾ ਆ, ਵੀ ਉਹ ਸਾਰੀਆਂ ਚੀਜ਼ਾਂ ਦੇ ਨਾਲ ਕੀ ਸੀਟਾਂ ਫਲਿੱਪ ਵੀ ਹੋਣਗੀਆਂ, ਕੀ ਕੁਛ ਡੈਮੋਕ੍ਰੇਟ ਤੋਂ ਰਿਪਬਲਿਕਨ ਹੋਣਗੀਆਂ ਜਾਂ ਰਿਪਬਲਿਕਨ ਤੋਂ ਡੈਮੋਕ੍ਰੇਟ ਹੋਣਗੀਆਂ, ਉਹਦੇ ਉੱਤੇ ਵੀ ਖਾਸਾ ਜਿਹੜਾ ਉਹ ਜ਼ੋਰ ਲੱਗਣ ਵਾਲਾ। ਖਾਸ ਕਰਕੇ ਜਿਹੜੀਆਂ ਸਵਿੰਗ ਜਿਹੜੀਆਂ ਸੀਟਸ ਆ, ਸਵਿੰਗ ਸਟੇਟਸ ਆ, ਉਹਨਾਂ ਦੇ ਵਿੱਚ ਖਾਸਾ ਦੋਨੋਂ ਪਾਰਟੀਆਂ ਜਿਹੜੀਆਂ ਆਪੋ ਆਪਣੇ ਦਮ ਨੂੰ
ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨਗੀਆਂ। ਪਰ ਫਲੋਰੀਡਾ ਵੀ ਹੁਣ ਨੈਸ਼ਨਲ ਜੈਰੀਮੈਂਡਰਿੰਗ ਰੇਸ ਦੇ ਵਿੱਚ ਕੁੱਦ ਗਿਆ ਆ, ਤੇ ਪਹਿਲਾਂ ਚਰਚਾ ਚੱਲ ਹੀ ਰਹੀ ਸੀਗੀ, ਪਰ ਹੁਣ ਵਰਜੀਨੀਆ ਦੇ ਵਿੱਚ ਵੋਟਰਸ ਨੇ ਅਪਰੂਵ ਕਰਨ ਤੋਂ ਬਾਅਦ 'ਚ, ਆਲਦੋ ਵਰਜੀਨੀਆ ਦੇ ਉਸ ਫੈਸਲੇ ਦੇ ਉੱਤੇ ਇੱਕ ਅਦਾਲਤ ਨੇ ਰੋਕ ਜਿਹੜੀ ਉਹ ਲਾਈ ਹੋਈ ਆ, ਪਰ ਸੁਪਰੀਮ ਕੋਰਟ ਦੇ ਵਿੱਚ ਟੈਕਸਸ ਵਾਲਾ ਵੀ ਜੈਰੀਮੈਂਡਰਿੰਗ ਵਾਲਾ ਕੇਸ ਜਿੱਤਿਆ ਸੀਗਾ, ਉਹਨਾਂ ਦੇ ਹੱਕ 'ਚ ਗਿਆ ਸੀ ਜੈਰੀਮੈਂਡਰਿੰਗ ਦੇ। ਕੈਲੀਫੋਰਨੀਆ ਵਾਲਾ ਵੀ ਉਹਦੇ ਹੱਕ 'ਚ ਗਿਆ ਸੀਗਾ। ਸੋ ਕਿਆਸ ਦਾ ਹੀ ਇਹੀ ਆ ਵੀ ਵਰਜੀਨੀਆ ਵਾਲਾ ਵੀ ਉਸੇ ਪਾਸੇ ਨੂੰ ਹੀ ਜਿਹੜਾ ਉਲਰੇਗਾ। ਸੋ ਨਵੀਂ ਹਲਕੇਬੰਦੀ ਜਿਹੜੀ ਉਹ ਹੋਊਗੀ, ਪਰ ਫਲੋਰੀਡਾ ਦੇ ਵਿੱਚ ਜਿਹੜੀ ਨਵੀਂ ਹਲਕੇਬੰਦੀ ਦੇ ਨਾਲ 4 ਸੀਟਾਂ ਜਿਹੜੇ ਆ ਉਹ GOP ਵਾਲੇ ਗੇਨ ਕਰ ਸਕਦੇ ਆ ਡਿਸੈਂਟਸ ਦੇ ਪਲਾਨ ਤੋਂ ਬਾਅਦ 'ਚ।